ਸੈਂਟਰਲ ਏਸ਼ੀਆ ਦੇ 5 ਇਸਲਾਮਿਕ ਮੁਲਕਾਂ ਦੇ ਪ੍ਰੈਜ਼ੀਡੈਂਟਸ ਨਾਲ ਰੱਖੀ ਗਈ ਸਮਿਟ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਸੋ ਅਸਲ ਵਿੱਚ ਚੀਨ ਨੇ 24 ਆਵਰਸ ਦੇ ਨੋਟਿਸ ਤੇ ਖੁਦ ਇਹਨਾਂ ਮੁਲਕਾਂ ਨਾਲ ਸਮਿਟ ਕਰਕੇ ਭਾਰਤੀ ਸਮਿਟ ਦੀ ਫੂਕ ਕਰ ਦਿੱਤੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣ ਲਈ ਆਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? देखो एक शेयर है जो उन्होंने मैं करेक्ट कोट कर रहा हूँ कि बहुत शोर सुनते थे पहलू में दिल का, जब चीरा तो एक कतरा खून ना निकला। जी पहलू ना दिल धड़क रहा था, जो दिल दे विच पंप तो करता, खून तो नहीं निकलिया, जो चीरिया कुछ भी नहीं सी उहदे च। सो असी कल भी जिक्र किया सी कि भी किवें चीन ने प्री एम्प्ट किया। ਹੁਣ ਭਾਰਤ ਜਿਹਦੀ ਫੋਰਨ ਪਾਲਿਸੀ ਮੁਕੰਮਲ ਫੇਲ ਹੋਈ, ਅਫਗਾਨਿਸਤਾਨ ਪਾਲਿਸੀ ਤਾਂ ਅਸਮਾਨ ਤੋਂ ਫਰਸ਼ 'ਤੇ ਡਿੱਗਣ ਵਾਂਗ ਸੀ, ਕਿਉਂਕਿ ਭਾਰਤ ਦੀ ਇਨਵੋਲਵਮੈਂਟ ਅਫਗਾਨਿਸਤਾਨ 'ਚ ਇਹੀ ਨਹੀਂ ਕਿ ਸੋਵੀਅਤ ਯੂਨੀਅਨ ਦੇ ਅਟੈਕ ਤੋਂ ਬਾਅਦ 1979 'ਚ ਹੋਈ ਜਾਂ 9/11 ਤੋਂ ਬਾਅਦ ਅਮਰੀਕਾ ਦੇ ਨਾਲ ਰਲ ਕੇ ਹੋਈ। 1947 ਤੋਂ ਫੌਰਨ ਬਾਅਦ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਭਾਰਤ ਨੇ ਕਦੇ ਵੀ ਜ਼ਹਿਨੀ ਤੌਰ 'ਤੇ ਜਿਹੜਾ ਉਹ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ। ਔਰ ਜਦੋਂ ਕਾਂਗਰਸ ਨੇ ਇਹ ਪਾਰਟੀਸ਼ਨ ਮੰਨੀ ਵੀ ਸੀ, ਉਹਨਾਂ ਨੂੰ ਇਹ ਲੱਗਦਾ ਸੀ ਸਮੇਤ ਨਹਿਰੂ ਦੇ ਕਿ ਪਾਕਿਸਤਾਨ ਸਰਵਾਈਵ ਨਹੀਂ ਕਰੇਗਾ, ਵੰਡ ਤੋਂ ਕੁਝ ਸਾਲਾਂ ਬਾਅਦ ਮੁੜ ਕੇ ਭਾਰਤ ਦੇ ਨਾਲ ਹੀ ਇਸ ਦਾ ਮਿਲਨ ਹੋਏਗਾ। ਔਰ ਇਸ ਦੇ ਲਈ ਡੀਸਟੈਬਿਲਾਈਜ਼ ਕਰਨ ਦੀ ਪਾਕਿਸਤਾਨ ਦੀ ਲਾਈਨ ਇਹਨਾਂ ਦੀ ਨੈਸ਼ਨਲ ਪਾਲਿਸੀ ਦਾ ਹਿੱਸਾ ਰਹੀ। ਔਰ ਉਸ ਦੇ ਵਿੱਚ ਜ਼ਾਹਰ ਹੈ ਕਸ਼ਮੀਰ ਇੱਕ ਕਬਾਬ ਦੀ ਹੱਡੀ ਹੈ। ਜੰਮੂ ਕਸ਼ਮੀਰ ਦੇ ਪਹਿਲੀ ਲੜਾਈ 1948 'ਚ ਕਸ਼ਮੀਰ ਦੇ ਮੁੱਦੇ 'ਤੇ, ਫਿਰ ਵਾਟਰ ਇਸ਼ੂ ਜਦੋਂ ਇਹਨਾਂ ਨੇ ਚੋਕ ਕੀਤਾ ਪਾਣੀ, ਫਿਰੋਜ਼ਪੁਰ ਹੈਡਵਰਕਸ ਔਰ ਮਾਧੋਪੁਰ, ਰਾਵੀ ਔਰ ਸਤਲੁਜ ਦਾ ਪਾਣੀ, ਫਿਰ 65 ਦੇ ਵਿੱਚ ਅਸੀਂ ਦੇਖਦੇ ਹਾਂ। ਸੋ ਇਹ ਚੱਲਦਾ ਰਿਹਾ। ਲੇਕਿਨ ਅਫਗਾਨਿਸਤਾਨ ਜਿੱਥੋਂ ਦੇ ਆਏ ਹਮਲਾਵਰ ਹਮੇਸ਼ਾ ਹੀ, ਜੇ ਅਸੀਂ ਮਹਿਮੂਦ ਗਜ਼ਨਵੀ ਦੇ ਜ਼ਮਾਨੇ ਤੋਂ ਦੇਖੀਏ ਤੇ ਬਾਅਦ ਦੇ ਵਿੱਚ ਮੁਹੰਮਦ ਗੌਰੀ, ਔਰ ਅੱਜ ਵੀ ਜਿਹਨਾਂ ਰਿਪਬਲਿਕਸ 5 ਸੈਂਟਰਲ ਏਸ਼ੀਅਨ ਰਿਪਬਲਿਕਸ ਨਾਲ ਗੱਲ ਕਰਦੇ ਨੇ, ਉਹ ਕਿਹੜੇ ਮੂੰਹ ਨਾਲ ਇੱਕ ਪਾਸੇ ਉੱਥੇ ਬੈਠ ਕੇ ਤੇ ਮੁਗਲਾਂ ਔਰ ਦੂਸਰਿਆਂ ਨੂੰ ਜਿਹੜਾ ਉਹ ਸਾਰੇ ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨੂੰ ਮੁਗਲਾਂ ਦੀ ਔਲਾਦ ਦੱਸਦੇ ਨੇ। ਪਰ ਜਿਸ ਉਜ਼ਬੇਕਿਸਤਾਨ ਦੇ ਪ੍ਰੈਜ਼ੀਡੈਂਟ ਨਾਲ ਗੱਲ ਕਰ ਰਹੇ ਨੇ, ਬਾਬਰ ਜਿਹੜਾ ਉਜ਼ਬੈਕ ਹੈ, ਜਿਸ ਅਫਗਾਨਿਸਤਾਨ ਦੇ ਮੁੱਦੇ 'ਤੇ ਕਰ ਰਹੇ ਨੇ, ਉਹ ਮਹਿਮੂਦ ਗਜ਼ਨਵੀ ਵੀ ਉੱਥੋਂ ਆਇਆ, ਮੁਹੰਮਦ ਗੌਰੀ ਵੀ ਉੱਥੋਂ ਆਇਆ, ਅਹਿਮਦ ਸ਼ਾਹ ਅਬਦਾਲੀ ਵੀ ਉੱਥੋਂ ਹੀ ਆਉਂਦਾ ਸੀ। ਸੋ ਮਤਲਬ ਇਹ ਹੈ ਕਿ ਵੀ ਇਹ ਸਿਰਫ ਤੇ ਸਿਰਫ ਜਿਹੜਾ ਇੱਕ ਘੇਰਨ ਦੀ ਲਾਈਨ ਹੁੰਦੀ ਹੈ ਪਾਕਿਸਤਾਨ ਨੂੰ, ਉਹ ਲਾਈਨ ਰਹੀ। ਔਰ ਜਦੋਂ ਭਾਰਤ ਬਿਲਕੁਲ ਬਾਹਰ ਹੋਇਆ ਅਫਗਾਨਿਸਤਾਨ ਦੇ ਮਾਮਲੇ 'ਚ, ਇਹਨਾਂ ਦੀ ਟੋਟਲ ਕਲੈਪਸ, ਜਦੋਂ ਫਰਵਰੀ 2020 'ਚ ਤਾਲਿਬਾਨ ਨਾਲ ਅਮਰੀਕਾ ਨੇ ਗੱਲਬਾਤ ਸ਼ੁਰੂ ਕੀਤੀ, ਔਰ ਉਸ ਤੋਂ ਬਾਅਦ ਹੁਣ ਭਾਰਤ ਇਹ ਦੇਖ ਰਿਹਾ ਕਿ ਵੀ ਸਾਰਕ ਜਿਹੜਾ 7-8 ਦੇਸ਼ਾਂ ਦਾ ਸਮੂਹ ਜਿਹੜਾ ਸੀ, ਉਹਦੇ 'ਚ ਵੀ ਮੀਟਿੰਗ ਉਹਨਾਂ ਦੀ ਪਿਛਲੇ ਕਈ ਸਾਲਾਂ ਤੋਂ ਨਹੀਂ ਹੋ ਪਾ ਰਹੀ। ਨੈਕਸਟ ਇਸਲਾਮਾਬਾਦ 'ਚ ਹੋਣੀ ਹੈ, ਉਹਨੂੰ ਗ੍ਰੀਨ ਝੰਡੇ ਨਹੀਂ ਦਿੰਦੇ। ਬੰਗਲਾਦੇਸ਼ ਵੀ ਚਾਈਨਾ ਵੱਲ ਸਰਕਿਆ ਹੈ, ਸ੍ਰੀਲੰਕਾ ਵੀ ਉਧਰ ਨੂੰ ਸਰਕਿਆ ਹੈ, ਔਰ ਈਵਨ ਨੇਪਾਲ ਇਹਨਾਂ ਦੇ ਹੱਥ 'ਚੋਂ ਨਿਕਲਿਆ। ਸੋ ਇਹਨਾਂ ਹਾਲਾਤਾਂ 'ਚ ਚੱਲਦਿਆਂ ਇਹਨਾਂ ਨੂੰ ਲੱਗਾ ਵੀ ਇਹ ਸੈਂਟਰਲ ਏਸ਼ੀਅਨ ਰਿਪਬਲਿਕ, ਜਿਹਨਾਂ 'ਚ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਜ਼ਬੇਕਿਸਤਾਨ ਹੈ, ਤਾਜ਼ਿਕਸਤਾਨ ਹੈ, ਤੁਰਕਮਾਨਿਸਤਾਨ ਹੈ, ਕਿਰਗਿਸਤਾਨ ਹੈ ਔਰ ਕਜ਼ਾਕਿਸਤਾਨ ਹੈ। ਇਹ 5 ਸਥਾਨ ਜਿਹੜੇ ਜ਼ਾਹਰ ਹੈ ਮੁਸਲਿਮ ਮੈਜੋਰਟੀ ਕੰਟਰੀਜ਼ ਨੇ, ਹਾਲਾਂਕਿ ਸਿਸਟਮ ਉਹਨਾਂ ਦਾ ਕਜ਼ਾਕਿਸਤਾਨ 'ਚ ਥੋੜ੍ਹਾ ਕਮਿਊਨਿਸਟ ਤਰਜ ਦਾ ਹੈ, ਤਾਜ਼ਿਕਸਤਾਨ ਦਾ ਔਰ ਉਜ਼ਬੇਕਿਸਤਾਨ ਦਾ ਅਫਗਾਨਿਸਤਾਨ ਨਾਲ ਸਿੱਧਾ ਬਾਰਡਰ ਲੱਗਦਾ। ਸੋ ਉਹਨਾਂ ਦੀ ਕਜ਼ਾਕਿਸਤਾਨ 'ਚ ਤਾਂ ਬਹੁਤ ਸਾਰੀ ਉਹਨਾਂ ਕੋਲ ਗੈਸ ਔਰ ਆਇਲ ਹੈ, ਚਾਈਨਾ ਦੀ ਵੱਡੀ ਸਪਲਾਈ ਉਹ ਪੂਰੀ ਕਰਦਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹਨਾਂ ਨੂੰ ਸੀ, ਹੁਣ ਸਾਰੀ ਇੰਡੀਆ ਦੀ ਟ੍ਰੇਡ ਜਿਹੜੀ ਇਹਨਾਂ ਮੁਲਕਾਂ ਨਾਲ ਹੈ $2 ਬਿਲੀਅਨ ਹੈ। ਚਾਈਨਾ ਦੇ ਹਵਾਲੇ ਨਾਲ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਆਲਰੇਡੀ ਉਹਨਾਂ ਦੀ ਟ੍ਰੇਡ $20 ਬਿਲੀਅਨ ਦੀ ਐਗਜ਼ਿਸਟਿੰਗ ਹੈ, ਜਿਹਨੂੰ ਉਹ $70 ਬਿਲੀਅਨ ਕਿ 90, ਕੱਲ੍ਹ ਅਸੀਂ ਫਿਗਰ ਐਗਜ਼ੈਕਟ ਕੋਟ ਕੀਤੀ ਸੀ, ਉਹ ਤੱਕ ਪਹੁੰਚਾਉਣਾ ਚਾਹੁੰਦੇ ਨੇ। ਔਰ ਚਾਈਨਾ ਨੇ ਠੀਕ ਇਹ ਤਾਂ 1 ਮਹੀਨੇ ਤੋਂ ਤਿਆਰੀ ਕਰ ਰਹੇ ਸੀ ਕਿ ਪੰਜਾਂ ਦੇ ਨਾਲ ਉਹਨਾਂ ਨੇ 26 ਜਨਵਰੀ ਤੋਂ 24 ਘੰਟੇ ਪਹਿਲਾਂ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਮੀਟਿੰਗ ਕਰਕੇ $500 ਮਿਲੀਅਨ ਦੀ ਏਡ ਵੀ ਥਰੋ ਕੀਤੀ, ਔਰ ਨਾਲ ਦੀ ਨਾਲ ਕਿੰਨੀ ਵੈਕਸੀਨ ਡੋਜ਼ਿਸ ਦੇਣੀਆਂ ਨੇ ਔਰ ਟ੍ਰੇਡ ਇੰਨੇ ਤੱਕ ਲੈ ਜਾਣੀ। ਹੁਣ ਅਸੀਂ ਇਹ ਵੈਰੀ ਕੀਨਲੀ ਇਸ ਨੂੰ ਮੋਨੀਟਰ ਕਰ ਰਹੇ ਸੀ ਕਿ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਵਰਚੁਅਲ ਕਾਨਫਰੰਸ ਹੈ ਇਹਨਾਂ 5 ਪ੍ਰੈਜ਼ੀਡੈਂਟਸ ਦੇ ਨਾਲ ਹੋਣੀ ਹੈ। ਪਹਿਲਾਂ ਅਸੀਂ ਦੱਸਿਆ ਸੀ ਇਹ 5 ਹੀ ਜਿਹੜੇ ਨੇ ਇਹ ਚੀਫ ਗੈਸਟ ਸੀ ਰਿਪਬਲਿਕ ਡੇ 26 ਜਨਵਰੀ ਦੇ ਮੌਕੇ 'ਤੇ, ਐਨ ਮੌਕੇ 'ਤੇ ਉਹਨਾਂ ਨੇ
ਨਾ ਕਰ ਦਿੱਤੀ ਆਉਣ ਤੋਂ। ਅੱਛਾ ਹੁਣ ਜਦੋਂ ਤੁਸੀਂ ਇਹ ਸਾਰਿਆਂ ਨੂੰ ਦੇਖਦੇ ਹੋ ਤਾਂ ਫਿਰ ਉਹੀ ਲੱਗਦਾ ਹੈ ਕਿ ਵੀ ਜਬ ਚੀਰਾ ਤੋਂ ਇੱਕ ਕਤਰਾ ਹੈ ਖੂਨ ਨਾ ਨਿਕਲਾ। ਹੁਣ ਉਹਦੇ 'ਚ ਕੁਛ ਨਹੀਂ ਹੈ। ਮੈਨੂੰ ਸੀ ਵੀ ਸ਼ਾਇਦ ਜੇ ਉਹਨਾਂ ਨੇ ਚੀਨ ਨੇ 500 ਮਿਲੀਅਨ ਥਰੋ ਕੀਤਾ ਇਹ ਬਿਲੀਅਨ ਥਰੋ ਕਰ ਦੇਣ, ਕੋਈ ਹੋਰ ਕਰਨ, ਪਰ ਲੈ ਦੇ ਕੇ ਉਹੀ ਗੱਲ ਕਿ ਅਫਗਾਨਿਸਤਾਨ ਨੂੰ ਕਿਵੇਂ ਘੇਰਨਾ ਹੈ। ਔਰ ਇਹ 90 ਮਿੰਟ ਦੀ ਚੱਲੀ ਸਮਿਟ ਦੇ ਵਿੱਚ ਇਹਨਾਂ ਦੀ ਹੈਡਲਾਈਨ ਹੀ ਇਹਨਾਂ ਦੀ PTI ਔਰ ਸੁਹਾਸਨੀ ਹੈਦਰ ਹੈਗੀ ਹੈ, ਸੁਬਰਾਮਨਿਅਮ ਸਵਾਮੀ ਦੀ ਡਾਟਰ ਹੈ, ਦਾ ਹਿੰਦੂ 'ਚ ਜਿਹੜੀ ਹੈ ਉਹ ਐਕਸਪਰਟ ਮੰਨਿਆ ਜਾਂਦਾ ਫੋਰਨ ਪਾਲਿਸੀ ਤੇ। ਉਹਨੇ ਹੈਡਲਾਈਨ ਇਹ ਦਿੱਤੀ ਹੈ, ਸੈਂਟਰਲ ਏਸ਼ੀਆ ਮੀਟ ਫਾਰਮਸ ਅਫਗਾਨ ਗਰੁੱਪ। ਅੱਛਾ ਕਿ ਸਾਰੇ ਸਮਿਟ 'ਚ ਔਰ ਦਰਸ਼ਕ ਦੇਖ ਸਕਦੇ ਨੇ ਪਿਕਚਰ ਵੀ ਕਿ ਵੀ ਪ੍ਰਾਈਮ ਮਿਨਿਸਟਰ ਸੇਜ਼ ਕੰਟਰੀਜ਼ ਕੰਸਰਨਡ ਅਬਾਊਟ ਡਿਵੈਲਪਮੈਂਟਸ ਇਨ ਅਫਗਾਨਿਸਤਾਨ, ਲੀਡਰਸ ਡਿਸਕਸ ਕਨੈਕਟੀਵਿਟੀ। ਇਹ ਸਾਰੇ 'ਚੋਂ ਨਿਕਲਿਆ 90 ਮਿੰਟ ਦੀ ਗੱਲਬਾਤ 'ਚ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਇਹ ਅਫਗਾਨ ਡਿਸਕਸ਼ਨ ਗਰੁੱਪ ਬਣਾਉਂਦੇ। ਹਾਲਾਂ ਹਕੀਕਤ ਇਹ ਹੈ ਨਾ, 5 ਚੋਂ 4 ਮੁਲਕ ਤਾਜ਼ਿਕਸਤਾਨ ਨੂੰ ਛੱਡ ਕੇ ਉਹਨਾਂ ਨੇ ਆਲਰੇਡੀ ਤਾਲਿਬਾਨ ਹਕੂਮਤ ਨੂੰ ਸਿਰਫ ਰੈਕਗਨਾਈਜ਼ ਹੀ ਨਹੀਂ ਕੀਤਾ ਹੋਇਆ। ਰੈਕਗਨਾਈਜ਼ ਤਾਂ ਇਹ ਹੁੰਦੀ ਹੈ ਆਪਣੀਆਂ ਐਮਬੈਸੀਆਂ ਖੋਲ੍ਹੀਆਂ ਹੋਈਆਂ ਕਾਬਲ ਦੇ ਵਿੱਚ। ਅੱਛਾ ਇਹ ਤਾਂ ਅਜੇ ਡਿਬੇਟ ਕਰ ਰਹੇ ਨੇ ਕਿ ਜੀ ਜਾਣਾ ਹੈ ਨਹੀਂ ਜਾਣਾ ਹੈ। ਸੋ ਇਸ ਸਾਰੇ ਦੇ ਚੱਲਦਿਆਂ ਇਹ ਹੋਇਆ ਜੀ ਕਿ ਸੈਂਟਰਲ ਏਸ਼ੀਆ ਸੈਂਟਰ ਇੱਕ ਨਵੀਂ ਦਿੱਲੀ 'ਚ ਇੱਕ ਬਿਲਡਿੰਗ ਬਣਾਵਾਂਗੇ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਸ 'ਚ ਮਿਲਦੇ ਰਹਾਂਗੇ। ਮੋਦੀ ਨੇ ਕਿਹਾ ਜੀ ਸਾਲ 'ਚ 2 ਵਾਰ ਬਾਈਐਨੂਅਲ ਸਮਿਟ ਹੋਣੀ ਚਾਹੀਦੀ ਹੈ। ਔਰ ਇਸ ਸਾਰੇ 'ਚੋਂ the leaders emphasized the connectivity projects deserve priority attention, could be a force multiplier for trade and ਉਹੀ ਸ਼ਬਦਾਂ ਦੀ ਜਾਦੂਗਰੀ ਜਾਂ ਸ਼ਬਦਾਂ ਦਾ ਮਦਾਰਪੁਣਾ ਜਿਹਨੂੰ ਅਸੀਂ ਕਹਿੰਦੇ ਹਾਂ, ਜਗਲਰੀ ਆਫ ਵਰਡਸ, ਅੱਛਾ ਇਸ ਤੋਂ ਬਿਨਾਂ ਕੁਛ ਨਹੀਂ ਹੈ। ਔਰ ਇਹ ਬਾਕੀ ਪ੍ਰੋਜੈਕਟਸ ਦੀ ਹੈ ਕਿ ਜੀ ਇਹ ਬਣ ਜਾਏ ਉਹ ਬਣ ਜਾਏ, ਕੋਰੀਡੋਰ ਇੱਧਰੋਂ ਹੋ ਜਾਏ ਉੱਧਰੋਂ ਹੋ ਜਾਏ। ਸਿਰਫ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਜੇ ਗੱਲਾਂ ਦਾ ਕੜਾਹ ਬਣਾਉਣਾ ਹੈ ਫਿਰ ਘਿਓ ਘੱਟ ਕਿਉਂ ਪਾਉਣਾ ਹੈ। ਬਿਲਕੁਲ ਸੋ ਇਹ ਵੀ ਜਿਹੜਾ ਇਹਨਾਂ ਦਾ ਐਫਰਟ ਸੀ ਕਿ ਜੀ ਅਸੀਂ ਇਹਨਾਂ 5 ਰਿਪਬਲਿਕਸ ਨੂੰ ਜਿਹੜਾ ਹੈ ਉਹ ਖਿੱਚ ਸਕਦੇ ਹਾਂ, ਉਹ ਤਾਂ ਆਲਰੇਡੀ ਚਾਈਨਾ ਨੇ ਜਿਹੜਾ ਹੈ ਉਹ ਕੰਮ ਕਰਤਾ ਨਾ। ਕੰਮ ਇਹਨਾਂ ਦਾ ਕਰ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।